ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ ਜਿਹੜੀ ਯੂਐਸ ਦੀ ਸਰਕਾਰ ਆ ਉਹਨਾਂ ਨੇ ਸੈਂਕਸ਼ਨਸ ਦਾ ਵੇਵਰ ਦਿੱਤਾ ਹੋਇਆ ਸੀ ਈਰਾਨ ਦੇ ਜਿਹੜੇ ਸ਼ਾਹਬਾਰ ਜਿਹੜਾ ਪੋਰਟ ਆ ਉਸ ਦੇ ਉੱਤੇ। ਇਸ ਪੋਰਟ ਦੇ ਉੱਤੇ ਈਰਾਨ ਦੀ ਇਸ ਬੰਦਰਗਾਹ ਦੇ ਉੱਤੇ ਭਾਰਤ ਨੇ ਜਿਹੜੀ ਉਹ ਇੱਕ ਡੀਲ ਬਣਾਈ ਹੋਈ ਸੀ $370 ਮਿਲੀਅਨ ਦੀ ਇੰਡੀਅਨ ਪੋਰਟ ਗਲੋਬਲ ਲਿਮਟਿਡ ਦੇ ਨਾਲ ਜਿਹੜਾ ਉਹ ਮਿਲ ਕੇ ਤੇ ਪੋਰਟ ਤੇ ਮੈਰੀਟਾਈਮ ਆਰਗੇਨਾਈਜੇਸ਼ਨ ਜਿਹੜੀ ਈਰਾਨ ਆ ਉਹਨਾਂ ਦੇ ਨਾਲ ਵੀ ਉਹਨਾਂ ਨੇ $370 ਮਿਲੀਅਨ ਇਨਵੈਸਟ ਕਰਨੇ ਆ। ਈਰਾਨ ਦੇ ਉੱਤੇ ਸੈਂਕਸ਼ਨਾਂ ਬਹੁਤ ਲੱਗੀਆਂ ਹੋਈਆਂ ਸੀ ਪਰ ਇਸ ਜਿਹੜੀ ਬੰਦਰਗਾਹ ਨੂੰ ਛੋਟ ਦਿੱਤੀ ਹੋਈ ਸੀ, ਕਹਿੰਦੇ ਵੀ ਅਫਗਾਨਿਸਤਾਨ ਨੂੰ ਮੁੜ ਵਸਾਉਣਾ ਆ ਉਸ ਤੇ ਜਿਹੜਾ ਉਹ ਕਰਕੇ। ਪਰ ਕੱਲ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ ਉਹਨਾਂ ਨੇ ਇਹ ਜਿਹੜੀਆਂ ਸੈਂਕਸ਼ਨਸ ਨੂੰ ਜਿਹੜੀ ਛੋਟ ਦਿੱਤੀ ਹੋਈ ਸੀ, ਇਹਨਾਂ ਸੈਂਕਸ਼ਨਸ ਤੋਂ ਜਿਹੜਾ ਬਚਾਅ ਕੀਤਾ ਹੋਇਆ ਸੀ ਇਸ ਦਾ, ਉਹਦੇ ਨਾਲ ਇਹ ਸੈਂਕਸ਼ਨਾਂ ਜਿਹੜੀਆਂ ਆ ਹੁਣ ਇਹਦੇ ਉੱਤੇ ਵੀ ਜਿਹੜੀਆਂ ਉਹ ਲੱਗ ਗਈਆਂ। ਸੋ ਭਾਰਤ ਦੇ ਕੰਟਰੋਲ ਦੇ ਅੰਡਰ ਜਿਹੜਾ ਇਹ ਪੋਰਟ ਬੰਦਰਗਾਹ ਜਿਹੜਾ ਈਰਾਨ ਦਾ ਜਿਹੜਾ ਚੱਲ ਰਿਹਾ ਸੀ, ਹੁਣ ਉਹ ਸੈਂਕਸ਼ਨਾਂ ਦੇ ਅਧੀਨ ਜਿਹੜਾ ਉਹ ਆ ਗਿਆ ਤੇ ਜਿਹੜੇ ਲੋਕ ਵੀ ਈਰਾਨ ਦੇ ਨਾਲ ਕਾਰੋਬਾਰ ਇਸ ਤਰੀਕੇ ਦੇ ਨਾਲ ਕਰਨਗੇ ਉਹਨਾਂ ਦੀ ਫਿਰ ਕਹਿੰਦੇ ਆ ਵੀ ਉਹ ਖੈਰ ਨਹੀਂ ਹੈਗੀ। ਸੋ ਈਰਾਨ ਦੇ ਜ਼ਰੀਏ ਜਿਹੜੀ ਇਹਨਾਂ ਨੇ ਇੱਕ ਬੈਕਡੋਰ ਬਣਾਈ ਸੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹ ਕਰਨ ਦੀ, ਆਪਾਂ ਨੂੰ ਪਤਾ ਵੀ ਬਲੋਚੀਆਂ ਵਾਲਾ ਵੀ ਕਿਸ ਤਰੀਕੇ ਦੇ ਨਾਲ ਐਂਗਲ ਜਿਹੜਾ ਉਹ ਚੱਲਦਾ ਆ। ਤੇ ਜਦੋਂ ਪੰਜਾਬ 'ਚ ਹੜ੍ਹ ਆਏ ਸੀ ਉਦੋਂ ਮੋਦੀ ਨੂੰ ਦਿਖਿਆ ਨਹੀਂ, ਜਦੋਂ ਅਫਗਾਨਿਸਤਾਨ 'ਚ ਭੁਚਾਲ ਆਏ ਸੀਗੇ ਤੇ ਝੱਟ ਦੇਣੀ ਉਹਨੇ ਪੈਕੇਜ ਜਿਹੜੀ ਰਾਹਤ ਸਮੱਗਰੀ ਉੱਥੇ ਘਲਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਸਾਰਾ ਜਿਹੜਾ ਇਸ ਪੋਰਟ ਦੇ ਜ਼ਰੀਏ ਜਿਹੜਾ ਉਹ ਨਾਲ ਦੇ ਨਾਲ ਟਾਈਡ ਇਨ ਸੀਗਾ। ਸੋ ਇੰਡੀਆ ਨੂੰ ਇੱਕ ਹੋਰ ਜਿਹੜਾ ਮੋਦੀ ਨੂੰ ਇੱਕ ਹੋਰ ਜਿਹੜਾ ਝਟਕਾ ਜਿਹੜਾ ਇਸ ਦੇ ਵਿੱਚ ਦੇ ਦਿੱਤਾ ਆ, ਜਿਹੜਾ ਇਹਨਾਂ ਦੇ ਕੰਟਰੋਲ ਦੇ ਅੰਡਰ ਚੱਲ ਰਿਹਾ ਸੀਗਾ ਪੋਰਟ ਸ਼ਬਾਰ ਪੋਰਟ, ਜਿਹੜੀ 10 ਸਾਲ ਦੀ ਡੀਲ ਇਹਨਾਂ ਦੀ ਬਣੀ ਹੋਈ ਸੀ ਉਸ ਦੇ ਉੱਤੇ ਲੀਕ ਜਿਹੜੀ ਆ ਹਰਜੋਤ ਸਿੰਘ ਜੀ ਫੇਰ ਦਿੱਤੀ ਆ। 2018 ਦੇ ਵਿੱਚ ਐਗਜ਼ੈਂਪਸ਼ਨ ਪਾਲਿਸੀ ਇੰਟਰੋਡਿਊਸ ਕੀਤੀ ਗਈ ਸੀ, ਇਸ ਪੋਰਟ ਨੂੰ ਬਚਾਇਆ ਗਿਆ ਸੀਗਾ ਵੀ ਸੈਂਕਸ਼ਨਾਂ ਤੋਂ ਬਚਾਇਆ ਗਿਆ ਸੀਗਾ। ਪਰ ਕੱਲ 29 ਸਤੰਬਰ 2025 ਨੂੰ ਸੈਕਟਰੀ ਆਫ ਸਟੇਟ ਨੇ ਇਹ ਜਿਹੜੀਆਂ ਸੈਂਕਸ਼ਨਸ ਆ ਇਹਦੇ ਉੱਤੇ ਵੀ ਹੁਣ ਲਾ ਦਿੱਤੀਆਂ ਆ। ਜਿਹੜੀਆਂ ਰੋਕਾਂ ਤੋਂ ਬਚਾਅ ਹੋਇਆ ਸੀ ਉਹ ਢਿੱਲ ਜਿਹੜੀ ਦਿੱਤੀ ਹੋਈ ਸੀ ਉਹ ਢਿੱਲ ਜਿਹੜੀ ਆ ਉਹ ਹੁਣ ਕੱਸ ਦਿੱਤੀ ਆ, ਚੂੜੀ ਜਿਹੜੀ ਉਹ ਟੈਟ ਕਰ ਦਿੱਤੀ ਆ ਤੇ ਇੰਡੀਆ ਨੂੰ ਭਾਰਤ ਨੂੰ ਜਿਹੜਾ ਆ ਇੱਕ ਹੋਰ ਮੋਦੀ ਨੂੰ ਜਿਹੜਾ ਉਹ ਵੱਡਾ ਝਟਕਾ ਜਿਹੜਾ ਇਸ ਦੇ ਵਿੱਚ ਦਿੱਤਾ ਆ। 50% ਇੰਡੀਆ ਦੇ ਇੰਪੋਰਟ ਦੇ ਉੱਤੇ ਟੈਰਿਫ, ਫਾਰਮਾਸਿਊਟੀਕਲ ਦੇ ਉੱਤੇ ਜਿਹੜਾ ਟੈਰਿਫ, ਮੂਵੀਜ਼ ਦੇ ਉੱਤੇ ਜਿਹੜਾ ਉਹ ਟੈਰਿਫ ਤੇ ਫਿਰ H1B ਵਾਲਾ ਜਿਹੜਾ ਉਹ ਰੌਲਾ ਰੱਪਾ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਇੰਡੀਆ ਵਾਲੇ ਹੁਣ ਇਹ ਸੋਚ ਰਿਹਾ ਵੀ ਅਗਲੇ ਹਫਤੇ ਜਾਂ ਇਸ ਹਫਤੇ 'ਚ ਉਹਨਾਂ ਦੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਹੋਣੀ ਆ ਵੀ ਸ਼ਾਇਦ ਜਿਹੜੀ ਕਿਸੇ ਤਰੀਕੇ ਦੇ ਨਾਲ ਗੱਲ ਨੂੰ ਅੱਗੇ ਵਧਾਇਆ ਜਾਵੇ। ਪਿਊਸ਼ ਗੋਇਲ ਇਸ ਹਫਤੇ ਵਾਸ਼ਿੰਗਟਨ DC ਦੇ ਵਿੱਚ ਕਹਿੰਦੇ ਵੀ ਆਉਣਗੇ ਟੈਰਿਫ ਦੀਆਂ ਜਿਹੜੀਆਂ ਨੈਗੋਸੀਏਸ਼ਨ ਜਿਹੜੀਆਂ ਉਹ ਕਰਨ ਦੇ ਲਈ। ਸੋ ਜਾਂ ਆ ਕੇ ਜਾ ਵੀ ਚੁੱਕੇ ਨੇ ਜਾਂ ਹੋ ਸਕਦਾ ਦੁਬਾਰਾ ਫੇਰ ਵੀ ਆਉਣਾ ਹੋਵੇ, ਪਰ ਅਜੇ ਕੋਈ ਇਹਨਾਂ ਦੀ ਡੀਲ ਤਣ ਪੱਤਣ ਲੱਗੀ ਨਹੀਂ ਆ। ਪਰ ਈਰਾਨ ਦੇ ਵਿੱਚ $370 ਮਿਲੀਅਨ ਦਾ ਜਿਹੜਾ ਇੱਕ ਝਟਕਾ ਆ ਭਾਰਤ ਨੂੰ ਅਮਰੀਕਾ ਨੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਜਿਹੜਾ ਉਹ ਇਸ ਬੰਦਰਗਾਹ ਦੇ ਉੱਤੇ ਸੈਂਕਸ਼ਨਾਂ ਲਾ ਕੇ ਸੈਕਸ਼ਨਾਂ ਦੇ ਅਧੀਨ ਜਿਹੜਾ ਰੋਕਾਂ ਦੇ ਅਧੀਨ ਜਿਹੜਾ ਉਹ ਲਿਆ ਕੇ ਲਾ ਦਿੱਤਾ ਹੈਗਾ। ਝਟਕੇ ਤੇ ਝਟਕਾ ਜਿਹੜਾ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਉਹ ਇੰਡੀਆ ਨੂੰ ਦੇ ਰਿਹਾ ਆ। ਅੱਜ ਦਾ ਨਿਊਯਾਰਕਰ ਇਹ ਮੈਗਜ਼ੀਨ ਆ, ਬੜਾ ਮਸ਼ਹੂਰ ਮੈਗਜ਼ੀਨ ਆ, ਇਹਨ ਘੱਟੋ ਘੱਟ 7 ਪੇਜਾਂ ਦੀ ਰਿਪੋਰਟ ਛਾਪੀ ਆ ਤੇ ਉਹਦਾ ਹੈਡਿੰਗ ਇਹ ਲਿਖਿਆ, ਦ ਸਟਨਿੰਗ ਰਿਵਰਸਲ ਇਨ US ਇੰਡੀਆ ਰਿਲੇਸ਼ਨਸ, ਵਾਈ ਇਜ਼ ਡੋਨਲਡ ਟਰੰਪ ਟਰਨਿੰਗ ਔਨ ਹਿਜ਼ ਆਈਡੀਓਲੋਜੀਕਲ ਐਲਾਈ ਨਰਿੰਦਰ ਮੋਦੀ। ਸੋ ਕਹਿੰਦੇ ਵੀ ਇੱਕ ਟਾਈਮ ਸੀ ਜਿੱਥੇ 50,000 ਦਾ ਇਕੱਠ ਹੋ ਕੇ ਹੌਡੀ ਮੋਡੀ ਦੇ ਨਾਅਰੇ ਲੱਗੇ, ਉੱਥੇ ਪੂਰੀ ਦੁਨੀਆ ਦੇ ਇੰਡੀਅਨ ਇਕੱਠੇ ਹੋਏ ਸੀ ਟੈਕਸਸ ਦੇ ਵਿੱਚ। ਕਿੱਥੇ ਹੁਣ ਜਿਹੜਾ ਸਮਾਂ ਆ ਗਿਆ ਵੀ ਪੱਟ ਕੇ ਝਟਕੇ ਦੇ ਝਟਕਾ ਦੇ ਰਹੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ। ਸੋ ਉਹਦੇ ਦੋ ਰੀਜਨ ਉਹਨੇ ਮੇਨ ਦੱਸੇ, ਇੱਕ ਤਾਂ ਗਲੋਬਲੀ ਕੀ ਕੁਛ ਚੇਂਜ ਹੋ ਰਿਹਾ ਹੈਗਾ ਗਲੋਬਲ ਆਰਡਰ ਤੇ ਜੀਓ ਪੋਲਿਟਿਕਸ ਨੂੰ ਲੈ ਕੇ। ਇੰਡੀਆ ਵਾਲੇ ਆਮ ਲੋਕਾਂ ਨੂੰ ਤਾਂ ਕਿਸੇ ਨੂੰ ਫਾਇਦਾ ਨਹੀਂ ਹੋਇਆ ਗੈਸ ਲੈਣ ਦਾ, ਸਿਰਫ ਜਿਹੜੀਆਂ ਦੋ ਕੰਪਨੀਆਂ ਸੀਆਂ ਅਡਾਨੀਆਂ ਦੀਆਂ ਅੰਬਾਨੀਆਂ ਦੀਆਂ ਉਹਨਾਂ ਨੂੰ ਹੀ ਫਾਇਦਾ ਹੋਇਆ ਤੇ ਰਸ਼ੀਆ ਦੀ ਲੜਾਈ ਚੱਲਦੀ ਰਹੀ। ਕਹਿੰਦੇ ਵੀ ਰਸ਼ੀਆ ਦੀ ਲੜਾਈ ਨੂੰ ਚੱਲਦਾ ਰੱਖਣ ਦੇ ਵਿੱਚ ਇੰਡੀਆ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਹ ਟਰੰਪ ਐਡਮਿਨਿਸਟ੍ਰੇਸ਼ਨ ਓਪਨਲੀ ਕਹਿ ਰਿਹਾ ਹੈ। ਜਿਹੜੇ ਪੀਟਰ ਨਵਾਰੋ ਉਹਨਾਂ ਨੇ ਬਹੁਤ ਵਾਰ ਕਿਹਾ ਹੈਗਾ। ਈਵਨ ਕੱਲ ਤਾਂ ਇੱਕ ਹੋਰ ਧਮਕੀ ਦਿੱਤੀ ਸੀ ਲੁਟਨਿਕ ਹੋਣਾ ਨੇ, ਜਿਹੜੇ ਕਮਰਸ ਸੈਕਟਰੀ ਆ, ਵੀ ਬੰਦੇ ਬਣ ਕੇ ਸਾਡੇ ਨਾਲ ਗੱਲਬਾਤ ਕਰੋ ਜੇ ਕਰਨੀ ਆ ਇੰਡੀਆ ਵਾਲਿਆਂ ਨੂੰ, ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਕੀ ਚੱਲ ਰਿਹਾ ਹੈਗਾ। ਦੂਸਰਾ ਜਿਹੜਾ ਮੇਨ ਕਾਰਨ ਇਸ ਨਿਊਯਾਰਕਰ ਮੈਗਜ਼ੀਨ ਨੇ ਉਹਦੇ 'ਚ ਛਾਪਿਆ, ਕਹਿੰਦੇ ਵੀ ਟਰੰਪ ਉਹਨਾਂ ਦੀ ਪਰਸਨੈਲਿਟੀ। ਉਹ ਕਹਿੰਦੇ ਯਾਰ ਵੀ ਟਰੰਪ ਹੁਣੀ ਕਹਿੰਦੇ ਵੀ ਮੈਂ ਤਾਂ ਸਮਝੌਤਾ ਕਰਾਇਆ ਇੰਡੀਆ ਪਾਕਿਸਤਾਨ ਦੀ ਲੜਾਈ ਦਾ,
ਤੇ ਮੈਨੂੰ ਕ੍ਰੈਡਿਟ ਦੇਣਾ ਚਾਹੀਦਾ ਸੀ ਇਹਨਾਂ ਨੂੰ, ਤੇ ਉਹਦੇ ਇਹ ਬੋਲਦੇ ਕੁਛ ਨਹੀਂ। ਪਾਕਿਸਤਾਨ ਵਾਲੇ ਸ਼ੈਤਾਨ ਨਿਕਲੇ, ਉਹਨਾਂ ਨੇ ਜਾ ਕੇ ਕਹਿ ਤਾ ਵੀ ਹਾਂ ਠੀਕ ਆ, ਅਸੀਂ ਨੋਬਲ ਪ੍ਰਾਈਜ਼ ਦੇ ਲਈ ਤੁਹਾਨੂੰ ਨੋਮੀਨੇਟ ਕਰਦੇ ਹਾਂ, ਲੈਟਰ ਲਿਖਾਂਗੇ, ਤੇ ਉਹਦੇ ਕਰਕੇ ਫਿਰ ਟਰੰਪ ਹੋਣਾ ਨੇ ਪਾਕਿਸਤਾਨ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਜਿਹੜੀ ਜੱਫੀ ਆ ਉਹ ਪਾ ਲਈ ਹੈਗੀ ਆ। ਕਸ਼ਮੀਰ ਵਾਲੇ ਇਸ਼ੂ ਤੇ ਇੰਡੀਆ ਵਾਲੇ ਕਹਿੰਦੇ ਬਾਹਰ ਵਾਲੇ ਇੰਟਰਫੀਅਰ ਨਾ ਕਰੋ, ਪਰ ਹੁਣ ਇਹ ਓਪਨਲੀ ਕਹਿੰਦੇ ਅਸੀਂ ਗੱਲਬਾਤ ਕਰਾਂਗੇ। ਸੋ ਪਰਸਨਲੀ ਵੀ ਕਹਿੰਦੇ ਟਰਾਈ ਕੀਤੀ ਜ਼ਰੂਰ ਹੈ ਟਰੰਪ ਉਹਨਾਂ ਨੇ ਮੋਦੀ ਨਾਲ ਗੱਲਬਾਤ ਕਰਨ ਦੀ, ਪਰ ਮੋਦੀ ਹੁਣੀ ਵੀ ਕਸੂਤੇ ਫਸੇ ਹੋਏ ਆ। H1 ਵੀ ਵੀਜ਼ਾ ਲੈ ਲਓ ਹਨਾ, ਪਹਿਲਾਂ ਕਿਸ ਤਰ੍ਹਾਂ ਕੜੀਆਂ ਲਾ ਕੇ ਭੇਜੇ ਗਏ ਇੰਡੀਆ ਨੂੰ ਜਿਹੜੇ ਲੋਕ ਸੀਗੇ, ਅਨਡਾਕੂਮੈਂਟਡ ਸੀਗੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਪੂਰੇ ਵੀਡੀਓ ਦੇ ਵਿੱਚ ਸ਼ੋਅ ਕੀਤਾ ਗਿਆ। ਹੁਣ ਅੱਜ ਇਰਾਨ ਵਾਲੇ ਪੋਰਟ ਦੀ ਗੱਲਬਾਤ ਹੋ ਗਈ ਹੈਗੀ ਆ। ਹਰ ਰੋਜ਼ ਕੋਈ ਨਾ ਕੋਈ ਜਿਹੜਾ ਝਟਕਾ ਉਹ ਲੱਗ ਰਿਹਾ। ਆਊਟਸੋਰਸਿੰਗ ਨੂੰ ਲੈ ਕੇ ਵੀ ਬਿੱਲ ਜਿਹੜਾ ਆ ਰਿਹਾ ਹੈਗਾ, ਵੀ ਜਿਹੜੀਆਂ ਕਈ ਹੁਣ ਇੰਡੀਅਨ ਆਊਟਸੋਰਸਿੰਗ ਜਿਹੜੀਆਂ ਕੰਪਨੀਆਂ, ਕੰਸਲਟਿੰਗ ਕੰਪਨੀਜ਼, ਉਹ ਕਹਿੰਦੇ ਅਸੀਂ ਤਾਂ ਆਪਰੇਸ਼ਨ ਹੀ ਇੰਡੀਆ ਲੈ ਜਾਣਾ। ਇਹ ਕਹਿੰਦੇ ਵੀ ਅਸੀਂ 100% ਤੱਕ ਜਿਹੜਾ ਟੈਰਿਫ ਤੁਹਾਡੇ ਤੇ ਲਾਵਾਂਗੇ। ਤੇ ਜਿਹੜੇ ਸ਼ਸ਼ੀ ਥਰੂਰ ਆ, ਕਾਂਗਰਸੀ ਆ, ਇੰਡੀਆ ਦੇ ਬੜੇ ਪੁਰਾਣੇ ਪੋਲੀਟੀਸ਼ੀਅਨ ਆ, ਪੜ੍ਹੇ ਲਿਖੇ ਹੈਗੇ ਆ, ਉਹਨਾਂ ਨੇ ਕਿਹਾ ਵੀ ਬਾਹਰ ਵਾਲੇ ਇੰਡੀਅਨ ਬੋਲਦੇ ਕੁਛ ਨਹੀਂ, ਤੇ ਉਹ ਹੁਣ ਇਹਨਾਂ ਨੂੰ ਤਾਂ ਜੇ ਕੋਈ ਮੌਕਾ ਮਿਲੇ, ਕੋਈ ਇਹ ਤਾਂ ਸਿੱਖਾਂ ਦੁਆਲੇ ਲੱਗੇ ਰਹਿੰਦੇ ਆ, ਸਿੱਖਾਂ ਦੀ ਕੋਈ ਖਬਰ ਲੱਭ ਜਾਵੇ ਸਾਰੀ ਦੁਨੀਆ ਦਾ ਜ਼ੋਰ ਉਹਦੇ ਤੇ ਲਾ ਦੇਣਾ। SV 509 ਬਿੱਲ ਤੁਹਾਡੇ ਸਾਹਮਣੇ ਆ, ਵੀ ਤੁਹਾਡਾ ਕੀ ਨੁਕਸਾਨ ਆ ਜਿਹੜਾ ਤੁਸੀਂ ਇਸ ਬਿੱਲ ਦਾ ਵਿਰੋਧ ਕਰ ਰਹੇ ਹੈਗੇ ਆ। ਤੁਸੀਂ ਦੇਖੋ ਵੀ ਪ੍ਰੈਜ਼ੀਡੈਂਟ ਟਰੰਪ ਨੇ ਸਭ ਤੋਂ ਪਹਿਲਾਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਸੱਦਿਆ ਸੀ ਵਾਈਟ ਹਾਊਸ ਦੇ ਵਿੱਚ। ਉੱਥੇ ਜਿਹੜਾ ਮੀਡੀਆ ਆ, ਉਹ ਮੀਡੀਆ ਸਿੱਖਾਂ ਦੁਆਲੇ ਲੱਗਿਆ ਰਿਹਾ ਜੀ, ਦੇਖੋ ਜੀ ਇੱਥੇ ਆ ਖਾਲਿਸਤਾਨੀ ਆ, ਇੱਥੇ ਆ ਜੀ, ਉੱਥੇ ਆ, ਵੀ ਤੁਸੀਂ ਆਪਣੇ ਮੁਲਕ ਦੀ ਕੋਈ ਗੱਲਬਾਤ ਕਰੋ, ਕੋਈ ਬਿਜ਼ਨਸ ਡੀਲ ਦੀ ਗੱਲ ਕਰੋ। ਜਿਹੜੇ ਅਮਰੀਕਾ 'ਚ ਰਹਿੰਦੇ ਉਹਨਾਂ ਨੂੰ ਪਤਾ ਵੀ ਇੱਥੇ ਕਿੰਨੀ ਕੁ ਫਰੀਡਮ ਆਫ ਸਪੀਚ ਹੈਗੀ ਆ। ਇੱਥੇ ਤਾਂ ਸਾਰੇ ਹੁਣ ਕੱਲ ਦੀ ਇੱਕ ਵੀਡੀਓ ਘੁੰਮਦੀ ਹੈਗੀ ਆ ਬਹੁਤ ਜ਼ਿਆਦਾ, ਸ਼ਿਕਾਗੋ ਦੇ ਵਿੱਚ ਆਈਸ ਵਾਲੇ ਏਜੰਟ ਸੀਗੇ 7-8 ਜਣੇ, ਤੇ ਇੱਕ ਸਾਈਕਲ ਤੇ ਆਇਆ ਜਿਹੜਾ ਡਿਲੀਵਰੀ ਵਾਲਾ ਬੰਦਾ ਸੀ, ਤੇ ਉਹ ਉਹਨਾਂ ਨੂੰ ਟੌਂਚ ਕਰਦਾ ਸੀ, ਤੇ ਉਹਨੇ ਕਿਹਾ ਵੀ ਮੈਂ ਨਾਨ ਸਿਟੀਜ਼ਨ ਆ, ਮੈਨੂੰ ਫੜ ਕੇ ਲੈ ਲਓ, ਤੇ ਉਹ ਭੱਜ ਗਿਆ ਉੱਥੋਂ ਸਾਈਕਲ ਤੇ ਉਹ ਵੀਡੀਓ ਇੰਨੀ ਵਾਇਰਲ ਚੱਲ ਰਹੀ ਆ ਵੀ 7 ਜਣਿਆਂ ਤੋਂ ਫੜ ਨਹੀਂ ਹੋਇਆ, ਪਿੱਛੇ ਭੱਜੇ ਜ਼ਰੂਰ। ਸੋ ਇੱਥੇ ਆਜ਼ਾਦੀ ਹੈਗੀ ਆ ਹਰ ਇੱਕ ਨੂੰ ਬੋਲਣ ਦੀ, ਹਰ ਇੱਕ ਨੂੰ ਜੋ ਮਰਜ਼ੀ ਬੋਲ ਸਕਦਾ ਹੈਗਾ, ਐਜ਼ ਲੌਂਗ ਐਜ਼ ਤੁਸੀਂ ਕਿਸੇ ਨੂੰ ਹਾਰਮ ਨਹੀਂ ਕਰਦੇ, ਕੁੱਟਦੇ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਨੁਕਸਾਨ ਨਹੀਂ ਕਰਦੇ। ਸੋ ਫੋਕਸ ਤਾਂ ਤੁਹਾਨੂੰ ਤੁਹਾਡੀ ਬਿਜ਼ਨਸ ਡੀਲਸ ਤੇ ਕਰਨਾ ਚਾਹੀਦਾ ਸੀ, ਤੇ ਤੁਸੀਂ ਸਾਰਾ ਜਿਹੜਾ ਫੋਕਸ ਆ ਉਹ ਸਿੱਖਾਂ ਦੇ ਦੁਆਲੇ ਲਵਾਇਆ, ਤੇ ਉਹ ਹੁਣ ਉਹ ਤੁਹਾਡੇ ਸਾਹਮਣੇ ਆ, ਹੁਣ ਜਿਹੜਾ ਰਿਜ਼ਲਟ ਆ ਉਹ ਤੁਸੀਂ ਦੇਖ ਲਓ। ਸੋ ਜਿਹੜੇ ਸ਼ੌਕੀਨ ਹੈਗੇ ਪੜ੍ਹਨ ਲਿਖਣ ਦੇ, ਜ਼ਰੂਰ ਅੱਜ ਦਾ ਜਿਹੜਾ ਨਿਊਯਾਰਕਰ ਮੈਗਜ਼ੀਨ ਹੈਗਾ ਉਹਦਾ ਆਰਟੀਕਲ ਪੜ੍ਹਿਓ, ਬਹੁਤ ਵਧੀਆ ਆਰਟੀਕਲ ਲਿਖਿਆ, ਸਾਡੇ ਕੋਲ ਸਮਾਂ ਨਹੀਂ, ਕਾਫੀ ਲੰਮਾ ਸਾਰਾ ਆਰਟੀਕਲ ਆ। ਆਈਜ਼ੈਕ ਚੋਟਿਨਰ ਨਾਮ ਦੇ ਇਹ ਜਰਨਲਿਸਟ ਆ, ਉਹਨਾਂ ਨੇ ਆਰਟੀਕਲ ਲਿਖਿਆ। ਜੀ।